ਲਹਿੰਦੇ ਪੰਜਾਬ ਦੇ ਪਿੰਡ ਦੇ ਵਿੱਚ ਗੁਗੇਰਾ ਬ੍ਰਾਂਚ ਦੇ ਇਸ ਪਿੰਡ ਦਾ ਨਾਂ ਹੈ ਚੱਕ ਨੰਬਰ 34 ਗਾਫ ਬੇ। ਇਤਿਹਾਸ ਦੇ ਵਰਕੇ ਫਰੋਲੇ ਜਾਣ ਤੇ ਕਿਰਪਾ ਸਿੰਘ ਤੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਸੀ ਇਸ ਪਿੰਡ ਦੇ ਵਿੱਚ। ਇਸ ਪਿੰਡ ਦੀ ਮੌਜੂਦਾ ਹਾਲਤ ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਡੇ ਨਾਲ ਜੁੜੇ ਰਹੋ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਵੇ ਕਿ ਇੱਥੇ ਦਾ ਅੰਨਦਾਤਾ ਯਾਨੀ ਕਿਸਾਨ ਜਿਹੜਾ ਏ ਉਹ ਬੜਾ ਮਿਹਨਤੀ ਏ। ਉਹ ਇਸ ਜ਼ਮੀਨ ਦੇ ਵਿੱਚ ਫਸਲ ਬੀਜਦਾ ਏ ਤੇ ਪੂਰੇ ਜ਼ਮਾਨੇ ਨੂੰ ਇਸ ਫਸਲ ਤੋਂ ਮੁਸਤਫੀਦ ਕਰਦਾ ਏ। ਇਸ ਪਿੰਡ ਦਾ ਕਿਸਾਨ ਵੀ ਬੜਾ ਮਿਹਨਤੀ ਏ ਤੇ ਬੜੀ ਲਗਨ ਦੇ ਨਾਲ ਕੰਮ ਕਰਦਾ ਏ। 34 ਗਾਫਵੇ ਦੀ ਕਿਹੜੀ ਹੈ ਸਭ ਤੋਂ ਵੱਡੀ ਫਸਲ, ਇਸ ਪਿੰਡ ਦੇ ਵਿੱਚ ਕੀ ਬੀਜਿਆ ਜਾਂਦਾ ਹੈ, ਇਸ ਪਿੰਡ ਦੀ ਫਸਲ ਜਿਹੜੀ ਹੈ ਉਹ ਕਿੱਥੋਂ ਤੱਕ ਪਹੁੰਚਦੀ ਹੈ, ਇਹ ਵੀ ਤੁਹਾਨੂੰ ਵਿਖਾਲਾਂਗੇ। ਟੈਕਨੋਲੋਜੀ ਤੇ ਜਿੱਦਤ ਦੇ ਇਸ ਦੌਰ ਦੇ ਵਿੱਚ ਅਗਰ ਖੇਡਾਂ ਦੇ ਮੈਦਾਨ ਆਬਾਦ ਨੇ ਤੇ ਇਹਦੇ ਵਿੱਚ ਵੀ ਸਭ ਤੋਂ ਵੱਡਾ ਕ੍ਰੈਡਿਟ ਪਿੰਡਾਂ ਦਾ ਹੀ ਹੈ, ਕਿਉਂਕਿ ਪਿੰਡਾਂ ਦੇ ਖਿਡਾਰੀ ਜਿਹੜੇ ਨੇ ਉਹ ਮੈਦਾਨਾਂ ਨੂੰ ਆਬਾਦ ਰੱਖਦੇ ਨੇ। ਚੱਕ ਨੰਬਰ 34 ਗਾਫਵੇ ਦਾ ਇੱਕ ਵੱਡਾ ਨਾਮ ਫਜ਼ਲੇ ਰਸੂਲ ਜਿਹੜਾ ਹੈ ਉਹ ਕਬੱਡੀ ਦਾ ਖਿਡਾਰੀ ਇਸ ਪਿੰਡ ਦਾ ਹੈ। ਇਸ ਤੋਂ ਇਲਾਵਾ ਇਸ ਪਿੰਡ ਦੀ ਕਬੱਡੀ ਕਿਸ ਲੈਵਲ ਦੀ ਹੈ ਇਹ ਵੀ ਤੁਹਾਨੂੰ ਦੱਸਾਂਗੇ। ਇਹ ਭਾਈਜਾਨ ਇਸ ਪਿੰਡ ਦਾ ਨਾਂ ਚੱਕ ਨੰਬਰ 34 ਗਾਫ ਹੈ। ਇਹਨੂੰ ਖੜੜ ਸਾਦੇ ਨੇ ਪਿੰਡ ਨੂੰ। ਪਿੱਛੇ ਅੰਬਾਲੇ ਦੇ ਕੋਈ ਪਿੰਡ ਸੀ, ਤਹਿਸੀਲ ਉਹਨਾਂ ਦੀ ਤਹਿਸੀਲ ਸੀ ਉਹ ਖਰੜ। ਉੱਥੋਂ ਇਹ ਲੋਕ ਇੱਥੇ ਆਏ ਸਨ। ਉਹ ਇਹਦੀ ਵਜ੍ਹਾ ਤੋਂ 34 ਗਾਫ ਖਰੜ ਸਾਦੇ ਨੇ। ਇਹ ਇਹਦਾ ਅਸਲ ਨਾਂ ਹੈ ਜਿਹੜਾ ਸਾਡੇ ਸ਼ਨਾਸ਼ੀ ਘਾਟਾਂ ਦੇ ਉੱਤੇ ਜਦੋਂ ਵੀ ਲਿਖਦੇ ਨੇ ਸਾਨੂੰ ਵੀ ਤਕਰੀਬਨ ਨਹੀਂ ਪਤਾ ਸੀ। ਫਿਰ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਪੁੱਛਿਆ ਵੀ ਇਹ ਕਿਉਂ ਕਹਿੰਦੇ ਨੇ ਇਹਨੂੰ। ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਇਸ ਤਰੀਕੇ ਨਾਲ ਜਦੋਂ ਅਸੀਂ ਆਬਾਦ ਹੋਏ ਹਾਂ ਅਤੇ ਜਦੋਂ ਇਹ ਪਹਿਲੇ ਸਿੱਖ ਜਿਹੜੇ ਇੱਥੇ ਰਹਿ ਗਏ ਨੇ ਉਹ ਇੱਥੇ ਆਏ ਸੀ ਅਤੇ ਉਹਨਾਂ ਨੂੰ ਉਹ ਪਿੱਛੋਂ ਤਹਿਸੀਲ ਖਰੜ ਦੇ ਸਨ। ਇਸੇ ਵਾਸਤੇ ਫਿਰ ਇਹਦਾ ਨਾਂ ਚੱਕ ਨੰਬਰ 34 ਗਾਫ ਖਰੜ ਰੱਖਿਆ ਗਿਆ। ਗੁਆਂਢੀ ਪਿੰਡ ਜਿਹੜੇ ਨੇ ਸਾਡੇ ਨਾਲ ਪਿੰਡ ਹੈ ਪਿੱਛੇ 27 ਗਾਫ 29 ਚੱਕ ਇਹਦੀਆਂ 3 ਆਬਾਦੀਆਂ ਨੇ। 29 ਬੂਟੇ ਵਾਲਾ ਇਹਦਾ ਕਹਾਣੀਆਂ ਪਿੰਡ ਹੈ, ਅੱਗੇ ਨਾਲ ਮੁਹੰਮਦਪੁਰਾ ਅਤੇ ਮੇਨ ਇਹਦਾ ਜਿਹੜਾ ਹੈੱਡ ਆਫਿਸ ਹੈ ਇਹ ਸਾਹਮਣਾ ਜਿਹੜਾ ਸਾਡਾ ਪਿੰਡ ਹੈ 29 ਇਹ ਵੱਡੀ ਆਬਾਦੀ ਦਾ, ਉਹ ਛੋਟੀ ਆਬਾਦੀਆਂ ਦੇ ਨੇ। ਉਹਦੇ ਨਾਲ ਅੱਗੇ ਆ ਜਾਂਦਾ 35 ਗਾਫ। ਇਹ ਸਾਰਿਆਂ ਦੇ ਨਾਲ ਇਹ ਗਾਫ ਗੁਗੇਰਾ ਬ੍ਰਾਂਚ ਦੀ ਵਜ੍ਹਾ ਤੋਂ ਇਹਨਾਂ ਨੂੰ ਸਾਰਿਆਂ ਨੂੰ ਗਾਫ ਸਾਧਦੇ ਨੇ। ਅੱਗੇ 30 ਚੱਕ ਆ ਜਾਂਦਾ ਜੀ, ਇਹ ਵੀ ਗਾਫ ਵੱਜਦਾ। ਅੱਗੋਂ ਹਟ ਕੇ 15 ਚੱਕ ਆ ਜਾਂਦਾ, ਇਹ ਵੀ ਗਾਫ। ਇਹਦੇ ਮੇਨ ਜਿਹੜੇ 4 ਚਫੇਰੇ ਪਿੰਡ ਆਉਂਦੇ ਨੇ ਸਾਡੇ ਨਜ਼ਦੀਕ, ਯਾਨੀ ਕਿ ਨਾਲ ਕਰੀਬ ਤੋਂ ਕਰੀਬ ਜਿਹੜੇ ਪਿੰਡ ਨੇ ਇਹ ਸਾਨੂੰ ਲੱਗਦੇ ਨੇ। ਇਹਨੂੰ ਭਾਈਜਾਨ ਅਸਲ ਦੇ ਵਿੱਚ ਫੈਸਲਾਬਾਦੋਂ ਆਉਣਾ ਹੋਵੇ ਅਤੇ ਜਨਾਬ ਮੇਰੀ ਜਾਂ ਲਾਹੌਰੋਂ ਵੀ ਆਉਣਾ ਹੋਵੇ ਅਤੇ ਅਸੀਂ ਇਹਨੂੰ ਸਤਿਆਣੇ ਤੁਸੀਂ ਫੈਸਲਾਬਾਦੋਂ ਸਤਿਆਣੇ ਆ ਗਏ। ਸਤਿਆਣੇ ਨਹਿਰ ਦੇ ਨਾਲ ਇਹਨਾਂ ਜੜ੍ਹ ਵਾਲਾ ਵੱਡਾ ਰੋਡ ਬਣਿਆ, ਉਹਦੇ ਉੱਤੇ ਤੁਸੀਂ ਸਟਾਪ ਝਾਲ ਬੂਟੇ ਵਾਲਾ ਹੈ। ਝਾਲ ਬੂਟਿਆਂ ਨੇ ਦੇ ਬਿਲਕੁਲ ਬਲਕਿ ਸਾਡੇ ਰਕਬੇ ਦੇ ਵਿੱਚ ਹੀ ਆ ਜਾਂਦੀ ਹੈ। ਇਹਦੇ ਨਾਲ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਲਾ ਲਓ ਕਿ ਇੱਥੇ ਤੁਸੀਂ ਆਸਾਨੀ ਨਾਲ ਉਤਰ ਸਕਦੇ ਜੇ। ਅਗਰ ਤੁਸੀਂ ਵਿੱਚੋਂ ਸ਼ਾਰਟਕੱਟ ਤੇ ਖਾਨੂ ਆਣੇ ਤੋਂ ਇਸ ਤਰੀਕੇ ਨਾਲ ਆ ਸਕਦੇ ਜੇ ਤੁਸੀਂ ਲਾਹੌਰ ਤੋਂ ਮੋਟਰਵੇ ਵੱਲੋਂ ਉਤਰਨਾ ਹੋਵੇ ਤਾਂ ਤੁਸੀਂ ਪਹਿਲੇ ਜੜ੍ਹ ਵਾਲੇ ਉਤਰਨਾ, ਜੜ੍ਹ ਵਾਲੇ ਉਤਰ ਕੇ ਫਿਰ ਤੁਸੀਂ ਝਾਲ ਬੂਟੇ ਵਾਲੀ 'ਤੇ ਆ ਸਕਦੇ ਜੇ। ਅੱਗੇ ਤੁਸੀਂ ਇਸ ਪਿੰਡ 34 ਚੱਕ 'ਚ ਆ ਸਕਦੇ ਜੇ। ਔਰ ਇਹਨੂੰ ਬੜੇ ਆਸਾਨ ਰਸਤੇ ਨੇ, 4 ਚੁਫੇਰੇ ਇਹਦੇ ਰੋਡ ਹੀ ਰੋਡ ਨੇ। ਇਹ ਜਿਹੜੀ ਜੀ ਨਾ ਸਾਡੇ ਬਜ਼ੁਰਗ ਜਿਹੜੇ ਨੇ ਨਾ ਉਹ ਸਾਨੂੰ ਦੱਸਦੇ ਰਹੇ ਨੇ ਕਿ ਜਿਹੜਾ ਸੀ ਨਾ ਇਹਦਾ ਪੁਰਾਣਾ ਪਿੰਡ ਜਦੋਂ ਅਸੀਂ ਇੱਥੇ ਆ ਕੇ ਆਬਾਦ ਹੋਏ ਹਾਂ ਇਹਦੇ ਬਾਜ਼ਾਰ ਕਾਫੀ ਖੁੱਲ੍ਹੇ ਸਨ।
ਤੇ ਇਹਦੇ ਵਿੱਚ ਨਿੰਮਾਂ ਵੀ ਲੱਗੀਆਂ ਹੋਈਆਂ ਸਨ ਔਰ ਇਹਨੂੰ ਬਕਾਇਦਾ ਨਹਿਰੀ ਪਾਣੀ ਵੀ ਲੱਗਦਾ ਸੀ। ਲੋਕ ਮੰਜੇ ਢਾ ਕੇ ਬਾਹਰ ਆਪਣਾ ਕੋਈ ਸਕੂਨ ਕਰਦੇ, ਕੋਈ ਜਿਹੜਾ ਪਰੇ ਪੰਚਾਇਤ ਵੀ ਹੁੰਦੀ ਤੇ ਉੱਥੇ ਬਹਿ ਕੇ ਫੈਸਲੇ ਕਰਦੇ। ਇਸ ਪਿੰਡ ਦੇ 5 ਖੂਹ ਸਨ। ਇੱਕ ਮੇਨ ਸੈਂਟਰ ਦੇ ਵਿੱਚ ਖੂਹ ਸੀ, ਬਕਾਇਆ ਕੋਈ ਨੁੱਕਰਾਂ ਦੇ ਛੋਟੀਆਂ ਖੂਹੀਆਂ ਬਣਾਈਆਂ ਹੋਈਆਂ ਸਨ। ਉਸ ਮੇਨ ਖੂਹ ਨੂੰ 4 ਚੁਫੇਰੋਂ ਘੁੰਮ ਕੇ ਜਿੱਧਰ ਵੀ ਆਣਾ ਉੱਥੇ ਹੀ ਆ ਜਾਂਦੇ ਸਨ। ਇਹਦਾ ਪਾਣੀ ਲੋਕ ਇਸਤੇਮਾਲ ਕਰਦੇ ਸੀ। ਉਸ ਮੇਨ ਖੂਹ ਦੇ ਨਾਲ ਸਾਡੇ ਇੱਕ ਗੁਰਦੁਆਰਾ ਸੀ, ਜਿਹੜਾ ਉਹਨਾਂ ਸਰਦਾਰਾਂ ਦਾ ਗੁਰਦੁਆਰਾ ਸੀ, ਲੇਕਿਨ ਹੁਣ ਉਹਦੀ ਸ਼ਕਲ ਨਹੀਂ ਰਹਿ ਗਈ। ਥੋੜ੍ਹੀ ਦੇਰ ਹੀ ਹੋਈ ਹੈ ਕਿ ਉਹਨੂੰ ਲੋਕਾਂ ਨੇ ਅੱਜ ਕੱਲ੍ਹ ਦੇ ਦੌਰ ਦੇ ਹਿਸਾਬ ਨਾਲ ਕਿ ਉਹਨੂੰ ਖ਼ਤਮ ਕਰ ਦਿੱਤਾ, ਲੇਕਿਨ ਖ਼ਤਮ ਇਹ ਤਰੀਹੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਲੇਕਿਨ ਉਹਨੂੰ ਖ਼ਤਮ ਕੀਤਾ ਗਿਆ। ਇੱਥੇ ਸਰਦਾਰ ਇੱਕ ਸਾਡੇ ਰਹਿੰਦੇ ਸਨ, ਉਹਨਾਂ ਨੇ ਇੱਥੇ ਭੱਟਾ ਲਾਇਆ ਹੋਇਆ ਸੀ ਕਿ ਲੋਕ ਇੱਥੋਂ ਇੱਟਾਂ ਉੱਟਾਂ ਇਸਤੇਮਾਲ। ਸਰਦਾਰ ਕਿਰਪਾ ਸਿੰਘ ਸੀ, ਇੱਕ ਸਰਦਾਰ ਸਨ ਆਪਣਾ ਪ੍ਰਤਾਪ ਸਿੰਘ, ਉਹਨਾਂ ਨੇ ਇੱਥੇ ਆਪਣਾ ਡੇਰਾ ਬਣਾਇਆ ਹੋਇਆ ਸੀ 1916 ਦੇ ਵਿੱਚ। ਜਿਹੜੇ ਉਸ ਦੌਰ ਦੇ ਲੋਕ ਉੱਥੇ ਰਹਿਸ਼ੀ ਸਨ, ਉਹ ਸਰਦਾਰ ਦੇ ਆ ਕੇ ਡੇਰੇ 'ਤੇ ਪਰੇ ਪੰਚਾਇਤੀ ਫੈਸਲੇ ਹੁੰਦੇ ਸਨ। ਲੇਕਿਨ ਸਾਡੀ ਹਯਾਤੀ ਦੇ ਵਿੱਚ ਵੀ ਉਹ ਡੇਰਾ ਰਿਹਾ, ਲੇਕਿਨ ਹੁਣ ਨਹੀਂ ਹੈਗਾ। ਉਹ ਲੋਕਾਂ ਨੇ ਕਿਉਂਕਿ ਲੋਕਾਂ ਨੇ ਭਰਤੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ, ਬਹੁਤ ਨੀਵਾਂ ਹੋ ਗਿਆ। ਉਹਦੀ ਵਜ੍ਹਾ ਤੋਂ ਫਿਰ ਉਹਨੂੰ ਗਿਰਾ ਕੇ ਉੱਥੇ ਲੋਕਾਂ ਨੇ ਆਪਣੀਆਂ ਰੈਸ਼ਾਂ ਕਰ ਲਈਆਂ ਨੇ। ਟੋਟਲ ਸਰ ਸਾਡੇ ਪਿੰਡ ਦਾ ਜਿਹੜਾ ਰਕਬਾ ਹੈ ਨਾ ਉਹ ਤਕਰੀਬਨ 76 ਬਰਾਬੇ ਹੈ। ਹਾਂਜੀ, ਤੇ ਸਾਰਾ ਹੀ ਜ਼ੇਰੇ ਕਾਸ਼ਤ ਆ। ਜ਼ਿਆਦਾਤਰ ਲੋਕ ਵਾਈ ਬੀਜੀ ਨਾਲ ਇੰਟਰਸਟਡ ਰੱਖਦੇ ਆ ਔਰ ਸਾਰੇ ਰਕਬਾ ਚੱਲਦਾ। ਨੰਬਰਦਾਰੀ ਦਾ ਸਿਸਟਮ ਤਾਂ ਸਰ ਪੁਰਾਣਾ ਹੀ ਚੱਲਦਾ ਆ ਰਿਹਾ ਸਿਸਟਮ ਪਿੰਡ ਦੇ ਵਿੱਚ। ਤੇ ਤਕਰੀਬਨ ਜਿਹੜੇ ਅਸੀਂ ਬਜ਼ੁਰਗਾਂ ਤੋਂ ਸੁਣਦੇ ਆ ਵੀ 2 ਨੰਬਰਦਾਰੀਆਂ ਇਸ ਪਿੰਡ ਦੀਆਂ ਤੇ 2 ਹੀ ਪੱਤੀਆਂ ਦੀਆਂ, ਇੱਕ ਮਹਿਰ ਬਰਾਦਰੀ ਕੋਲ ਤੇ ਇੱਕ ਰਾਜਪੂਤ ਬਰਾਦਰੀ ਕੋਲ। ਮਹਿਰ ਬਰਾਦਰੀ ਦਾ ਜਿਹੜਾ ਨੰਬਰਦਾਰ ਆ ਇਸ ਵੇਲੇ ਮੌਜੂਦਾ ਉਹ ਖਲੀਕ ਰਹਿਮਾਨ ਨੰਬਰਦਾਰ ਆ, ਤੇ ਜਿਹੜਾ ਰਾਜਪੂਤ ਬਰਾਦਰੀ ਦਾ ਨੰਬਰਦਾਰ ਉਹ ਅਜ਼ੀਜ਼ ਰਹਿਮਾਨ ਨੰਬਰਦਾਰ ਆ। ਤੇ ਇਹ 2 ਹੀ ਚੱਲਦੀਆਂ ਆ ਰਹੀਆਂ ਨੇ, ਮੁਕਾਮੀ ਹੈ ਵੀ ਹੁਣ ਵੀ 2 ਹੀ ਹੈ। ਇੱਥੇ ਨਾ ਸਾਡੇ ਪਿੰਡ 'ਚ ਜਿਹੜੀ ਬਿਜਲੀ ਆਈ ਹੈ ਨਾ ਤਕਰੀਬਨ ਸਨ 1986 'ਚ ਬਿਜਲੀ ਆਈ ਹੈ। ਤੇ ਸਕੂਲ ਸਾਡੇ ਪਿੰਡ ਦੇ ਨੇ 2, ਇੱਕ ਬੱਚਿਆਂ ਦਾ ਇੱਕ ਬੱਚੀਆਂ ਦਾ। ਬੱਚਿਆਂ ਦਾ ਜਿਹੜਾ ਹਾਈ ਸਕੂਲ ਆ ਤੇ ਬੱਚੀਆਂ ਦਾ ਜਿਹੜਾ ਉਹ ਮਿਡਲ ਆ। ਤਕਰੀਬਨ ਅੱਜ ਤੋਂ 5-7 ਸਾਲ ਪਹਿਲੇ ਜਿਹੜਾ ਸੀ ਇਹ ਮਿਡਲ ਸੀ, ਫਿਰ ਇਹਨੂੰ ਦਰਜਾ ਦੇ ਕੇ ਇਹ ਹਾਈ ਹੋ ਗਿਆ। ਉਸ ਤੋਂ ਪਹਿਲਾਂ ਲੋਕ ਸਾਡੇ ਪਿੰਡ ਦੇ ਜਿਹੜੇ ਬੱਚੇ ਸੀ ਜਾਂ ਬੱਚੀਆਂ ਉਸ ਧਿਆਣੇ ਤੋਂ ਪੜ੍ਹਨ ਤੋਂ ਉੱਥੇ ਬਿਲੋਂਗ ਕਰਦੇ ਸੀ, ਉੱਥੇ ਜਾਣਾ ਪੈਂਦਾ ਸੀ। ਹੁਣ ਅਲਹਮਦੁਲਿਲਾ ਹਾਈ ਹੋ ਗਿਆ ਤੇ ਹੁਣ ਸਾਡੇ ਕੋਈ 8-10 ਕਿਲੋਮੀਟਰ ਦੇ ਰਸਤਿਆਣਾ ਇੱਕ ਕਸਬਾ ਹੈ, ਉੱਥੇ ਹਾਇਰ ਸੈਕੰਡਰੀ ਸਕੂਲ ਬਣਿਆ ਤੇ ਹੁਣ ਉੱਥੇ ਜਾਂਦੇ ਆ। 10ਵੀਂ ਮੈਟ੍ਰਿਕ ਤੱਕ ਇੱਥੇ ਕਰਦੇ, ਇਸ ਤੋਂ ਬਾਅਦ ਉੱਥੇ ਚਲੇ ਜਾਂਦੇ ਆ। ਮਸਜਿਦਾਂ ਸਾਡੇ ਪਿੰਡ ਦੀਆਂ ਨੇ 7 ਤੇ ਇਸ ਦੇ ਵਿੱਚ ਨਾ 2 ਕੋਈ ਅਹਿਲੇ ਹਦੀਸਾਂ ਦੀਆਂ ਤੇ ਬਾਕੀ ਅਹਿਲ ਸੁਨਨਤਲ ਜਮਾਤ ਨੇ। ਤੇ ਬਾਕੀ ਜਿਹੜੀਆਂ ਪਿੰਡ ਦੀਆਂ ਫੈਸਿਲਿਟੀਆਂ ਨੇ ਸਾਡੇ ਕੋਲ ਬਿਜਲੀ ਆ, ਗੈਸ ਤੇ ਹੈ ਨਹੀਂ ਸਾਡੇ ਪਿੰਡ। ਇੱਥੇ ਤਕਰੀਬਨ ਮਕਾਮੀ ਘਰ ਜਦੋਂ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਮਕਾਮੀ ਘਰ ਹੈ ਸਨ ਚੰਦ ਲੋਕਾਂ ਦੇ, ਮੁਖਤਲਿਫ ਬਲਾਦਰੀਆਂ ਦੇ ਵਿੱਚੋਂ, ਕੋਈ ਮਲਕ ਬਲਾਦਰੀ ਦੇ, ਕੋਈ ਰਹਿਮਾਨੀ ਬਲਾਦਰੀ ਦੇ, ਇੱਦਾਂ ਦੇ ਲੋਕਾਂ ਦੇ ਚੰਦ ਘਰ ਸਨ। ਉਹ ਵਿੱਚ ਰਹਿੰਦੇ ਸੀ। ਬਕਾਇਆ ਜਿੰਨੇ ਸਰਦਾਰ ਹੀ ਆਬਾਦ ਸਨ, ਉਹ ਦੱਸਦੇ ਨੇ ਕਿ ਇੱਥੇ ਜ਼ਿਆਦਾ ਸਰਦਾਰਾਂ ਦੀ ਆਬਾਦੀ ਸੀ। ਉਹ ਇੱਥੇ ਉਹਨਾਂ ਦੀ ਰਿਹਾਇਸ਼ ਸੀ, ਇਹ ਵਿੱਚ ਉਹਨਾਂ ਦੇ ਰਹਿੰਦੇ ਰਹੇ ਨੇ। ਜਦੋਂ ਫਿਰ ਅਸੀਂ ਇੱਥੇ ਆਏ ਹਾਂ, ਉਹ ਸਾਡੇ ਨਾਲ ਹੀ ਇੱਥੇ ਆਬਾਦ ਰਹੇ ਨੇ, ਉਹ ਨਹੀਂ ਗਏ। ਉਹ ਇੱਥੇ ਫਿਰ ਸਾਡੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ, ਹਾਲਾਂਕਿ ਉਹਨਾਂ ਦੀ ਔਲਾਦ ਵੀ ਹਾਲੀ ਹੈ, ਲੇਕਿਨ ਉਹਨਾਂ ਦੇ ਵਿੱਚੋਂ ਕੋਈ ਚੰਦ ਇੱਕ ਅੱਧਾ ਰਹਿ ਗਿਆ ਹੋਵੇ, ਵਰਨਾ ਉਹਨਾਂ ਦੇ ਜਿਹੜੀ ਪਿਛਲੀ ਨਸਲ ਹੈ ਉਹ ਹਾਲੀ ਹੈ, ਉਹ ਇੱਥੇ ਆਬਾਦ ਨੇ। ਇਹ ਜਿਹੜੀ ਜ਼ਿਆਦਾ ਆਬਾਦੀ ਇੱਥੇ ਆਈ ਹੈ, ਮੁਖਤਲਿਫ ਵੈਸੇ ਤਾਂ ਬਲਾਦਰੀਆਂ ਆਈਆਂ ਨੇ, ਜਿਹਦੇ ਵਿੱਚੋਂ ਜ਼ਿਆਦਾ ਆਬਾਦੀ ਦੇ ਲੋਕ ਆਏ ਨੇ ਉਹ ਜ਼ਿਲ੍ਹਾ ਫਿਰੋਜ਼ਪੁਰ 'ਚੋਂ ਆਏ ਸਨ, ਕੋਈ ਅੰਬਾਲੇ 'ਚੋਂ ਆਏ ਸੀ, ਕੋਈ ਅੰਮ੍ਰਿਤਸਰ 'ਚੋਂ ਆਏ ਸੀ, ਕੋਈ ਇੱਦਾਂ ਮੁਕਤਸਰ 'ਚੋਂ ਆਏ ਸਨ, ਕੋਈ ਗੁਰਦਾਸਪੁਰ 'ਚੋਂ ਆਏ ਸਨ। ਇਹ ਸਾਰੀਆਂ ਆਬਾਦੀਆਂ ਸਾਰੇ ਯਾਨੀ ਕਿ ਮੁਖਤਲਿਫ ਜ਼ਿਲ੍ਹਿਆਂ ਤੋਂ ਆਏ ਸਨ, ਆਬਾਦ ਇੱਥੇ ਆ ਕੇ ਹੋਏ ਸਨ। ਜ਼ਿਆਦਾ ਇੱਥੇ ਜਿਹੜੀ ਆਬਾਦੀ ਸੀ ਇਸ ਪਿੰਡ ਦੇ ਵਿੱਚ, ਜਦੋਂ ਉੱਧਰੋਂ ਅਸੀਂ ਆਏ ਹਾਂ ਆਪਣਾ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ 'ਚੋਂ ਵਿੱਚੋਂ ਮਿਸਾਲ ਦੇ ਤੌਰ 'ਤੇ ਚੜ੍ਹਦੇ ਪੰਜਾਬ, ਜ਼ਿਆਦਾ ਇੱਥੇ ਰਾਜਪੂਤ ਬਲਾਦਰੀ, ਫੁੱਲਰਵਨ ਬਲਾਦਰੀ, ਇਹਦੇ ਲੋਕ ਇਸ ਪਿੰਡ ਦੇ ਵਿੱਚ ਜ਼ਿਆਦਾ ਆਬਾਦ ਹੋਏ ਨੇ। ਬਰਾਦਰੀਆਂ ਤਾਂ ਇੱਥੇ ਕਾਫੀ ਨੇ, ਰਲੀਆਂ ਮਿਲੀਆਂ ਸਾਰੀਆਂ ਨੇ। ਬਾਕੀ ਇਸ ਵੇਲੇ ਫੁੱਲਰਵਨ ਰਾਜਪੂਤ ਨੇ, ਰਾਜਪੂਤ ਭੱਟੀ ਨੇ ਤੇ ਮਹਿਰ ਬਰਾਦਰੀ, ਇਹ ਤਕਰੀਬਨ ਜ਼ਿਆਦਾ ਮੇਜਰ 3 ਇਹ ਜ਼ਿਆਦਾ ਨੇ। ਤਕਰੀਬਨ ਪੜ੍ਹਾਈ ਦਾ ਜਿਹੜਾ ਨਾ ਰੁਝਾਨ 50-50% ਹੈਗਾ। ਬਾਕੀ ਜ਼ਿਆਦਾਤਰ ਲੋਕ ਕਾਸ਼ਤਕਾਰ ਨੇ
ਤੇ ਮੁxtਲਿਫ ਸ਼ੋਬਿਆਂ ਨਾਲ ਜਿਹੜੇ ਬੱਚੇ ਪੜ੍ਹੇ ਨੇ ਉਹ ਸਾਰਿਆਂ ਨੇ ਫੀਲਡ 'ਚ ਗਏ ਆ। ਕੋਈ ਟੀਚਰ ਆ, ਕੋਈ ਪੁਲਿਸ 'ਚ ਆ, ਤੇ ਕੋਈ ਪ੍ਰਾਈਵੇਟ ਜੌਬ ਕਰਦੇ ਆ, ਕੋਈ ਯੂਰਪ ਕੰਟਰੀ 'ਚ ਗਏ ਆ। ਜਿਸ ਤਰ੍ਹਾਂ ਦਾ ਦਾਣਾ ਪਾਣੀ ਜਾਂ ਮੁਕੱਦਰਾਂ ਦਾ ਬਹਰਹਾਲ ਬੰਦਾ ਕੋਸ਼ਿਸ਼ ਕਰਦਾ, ਉੱਥੇ ਮੁੰਸਲਿਕ ਆ। ਅਲਹਮਦੁਲਿਲਾ ਠੀਕ ਆ, ਬਹੁਤ ਸ਼ੁਕਰ ਆ। ਇਹਦੇ ਜੀ 3 ਮੋਗੇ ਨੇ। ਜ਼ਿਆਦਾ ਕਾਸ਼ਤਕਾਰੀ ਤੇ ਇੱਥੋਂ ਦੇ ਲੋਕਾਂ ਦਾ ਰੁਝਾਨ ਹੈ ਔਰ ਬਿਲਕੁਲ ਨਹਿਰ ਦੇ ਨਜ਼ਦੀਕ ਹੈ ਕਿ ਤੁਸੀਂ ਦੇਖੋ ਕਿ ਬਲਕਿ ਪਹਿਲਾਂ ਮੋਗਾ ਹੀ ਨਹਿਰ ਦੇ ਵਿੱਚੋਂ ਹੀ ਨਿਕਲ ਰਿਹਾ, ਸਮਝੋ ਕਿ ਇਹ ਨਹੀਂ ਵੀ ਨਹਿਰ ਤੋਂ ਦੂਰ ਹੈ, ਇਹ ਬਿਲਕੁਲ ਨਜ਼ਦੀਕ ਹੈ, ਨਹਿਰ ਦੇ ਨਾਲ ਇਹਦੀ ਆਬਾਦੀ ਹੈ। ਆਬਪਾਸ਼ੀ ਦੇ ਵਿੱਚ ਜ਼ਿਆਦਾ ਇਹਨਾਂ ਲੋਕਾਂ ਦਾ, ਐਗਰੀਕਲਚਰ ਦੇ ਵਿੱਚ ਇਹਨਾਂ ਦਾ ਜ਼ਿਆਦਾ ਰੁਝਾਨ ਹੈ, ਜ਼ਿਆਦਾ ਜ਼ਿਮੀਂਦਾਰੀ ਤੇ ਇਹਨਾਂ ਨੇ ਲੋਕਾਂ ਨੇ ਤਰਜੀਹ ਦਿੱਤੀ ਹੋਈ ਹੈ। ਉਸ ਤੋਂ ਇਲਾਵਾ ਜਿਹੜੇ ਆਉਣ ਵਾਲੀ ਨਸਲ ਦੇ ਨੌਜਵਾਨ ਨੇ ਉਹ ਮੁxtਲਿਫ ਸ਼ੋਬਿਆਂ ਦੇ ਵਿੱਚ ਚਲੇ ਗਏ ਨੇ। ਮਸਲਨ ਜਿਸ ਤਰੀਕੇ ਨਾਲ ਕੋਈ ਸਾਡੇ ਇੱਥੋਂ ਦੇ ਪਿੰਡ ਦੇ ਮੁੰਡਾ ਕੋਈ ਇੰਸਪੈਕਟਰ ਲੱਗਿਆ, ਕੋਈ ਥਾਣੇਦਾਰ ਲੱਗਿਆ, ਕੋਈ ਮੁਲਾਜ਼ਮ ਸਿਪਾਹੀ ਲੱਗੇ ਹੋਏ ਨੇ, ਕੋਈ ਵਾਰਡਨ 'ਚ ਚਲੇ ਗਏ ਨੇ, ਕੋਈ ਐਮਾਜ਼ੋਨ 'ਚ ਚਲੇ ਗਏ ਨੇ, ਕੋਈ ਆਈ ਸਕਿੱਲ ਦਾ ਕੋਰਸ ਕਰ ਰਹੇ ਨੇ, ਕੋਈ ਬੱਚੇ ਹਾਲੇ ਕੋ ਪੜ੍ਹਦੇ ਪਏ ਨੇ। ਉਸ ਤੋਂ ਇਲਾਵਾ ਜਿਹੜੇ ਨੌਜਵਾਨ ਨੇ ਕਬੱਡੀ ਨਾਲ ਬਹੁਤ ਸ਼ੌਕ ਰੱਖਦੇ ਨੇ, ਜਿੰਦੇ ਵਿੱਚ ਉਹ ਕੌਮੀ ਟੀਮ ਤੱਕ ਪਹੁੰਚਣ ਵਾਸਤੇ ਸਾਡੇ ਭਾਣਜਾ ਫਜ਼ਲੇ ਰਸੂਲ ਫੁੱਲਰਵਨ, ਉਹ ਮਾਸ਼ਾਅੱਲਾ ਬਹੁਤ ਅੱਛਾ ਖਿਡਾਰੀ ਹੈ। ਇਸ ਤੋਂ ਇਲਾਵਾ 3-4 ਹੋਰ ਨੇ ਬੱਚੇ, ਉਹ ਵੀ ਮਾਸ਼ਾਅੱਲਾ ਅੱਛੇ ਖਿਡਾਰੀਆਂ ਦੇ ਵਿੱਚ ਉਹ ਵੀ ਸ਼ੁਮਾਰ ਹੋ ਰਹੇ ਨੇ। ਦਿਨ ਬ ਦਿਨ ਲੋਕਾਂ ਦਾ ਜ਼ਿਆਦਾ ਖੇਲਾਂ ਵੱਲ ਰੁਝਾਨ ਵੀ ਹੈ, ਤਾਲੀਮ ਵੱਲ ਰੁਝਾਨ ਵੀ ਹੈ, ਐਗਰੀਕਲਚਰ ਵੱਲ ਵੀ ਰੁਝਾਨ ਹੈ। ਮੁxtਲਿਫ ਸ਼ਹਿਰਾਂ ਦੇ ਵਿੱਚ ਵੀ ਆਪਣੀਆਂ ਨੌਕਰੀਆਂ ਕੋ ਕਰ ਰਿਹਾ, ਕੋਈ ਕਾਰੋਬਾਰ ਕਰ ਰਿਹਾ। ਇਹ ਸਾਰਾ ਸਿਸਟਮ ਮਿਲਿਆ ਜੁਲਿਆ ਰੁਝਾਨ ਚੱਲਦਾ ਪਿਆ ਕਿ ਆਉਣ ਵਾਲੇ ਵਕਤ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਸਾਡੇ ਇਸ ਪਿੰਡ ਦੇ ਵਿੱਚ ਫਸਲ ਜਿਹੜੀ ਕਮਾਨ ਦੀ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਹੈ। ਬਕਾਇਆ ਤਿਲ ਦੀ ਕਾਸ਼ਤ ਵੀ ਜ਼ਿਆਦਾ ਕਰਦੇ ਨੇ, ਮੂੰਜੀ ਦੀ ਕਾਸ਼ਤ। ਇਹ 3 ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਉਸ ਤੋਂ ਬਾਅਦ ਸਰੋਂ ਦਾ ਇਹ ਵੀ ਜ਼ਿਆਦਾ ਇਸਤੇਮਾਲ ਹੈ। ਉਸ ਤੋਂ ਇਲਾਵਾ ਜਨਾਬ ਮੇਰੀ ਆ ਜਿਹੜੇ ਮਾਲ ਡੰਗਰ ਰੱਖਣਾ, ਮੱਝਾਂ ਗਾਈ, ਦੁੱਧ ਦਾ ਨਿਜ਼ਾਮ ਚਲਾਉਣਾ, ਇਹ ਵੀ ਕੰਮ ਬਹੁਤ ਜ਼ਿਆਦਾ ਚੱਲਦਾ ਹੈ। ਕਿਉਂਕਿ ਜ਼ਿਮੀਂਦਾਰ ਨਾਲ ਜਿਹੜੇ ਬੰਦੇ ਤਲਕ ਰੱਖਣ ਵਾਲੇ ਨੇ, ਜ਼ਾਹਰ ਹੈ ਕਿ ਉਹਨਾਂ ਨੂੰ ਅੱਜ ਕੱਲ੍ਹ ਦੁੱਧ ਦਾ ਵੀ ਕੰਮ ਬਹੁਤ ਅੱਛਾ ਹੈ। ਮਾਲ ਪਾਲਣਾ, ਇਹਨਾਂ ਬਛੜਿਆਂ ਵਗੈਰਾ ਨੂੰ ਪਾਲ ਕੇ ਇਹਨਾਂ ਨੂੰ ਮੰਡੀਆਂ ਮਾਰਕੀਟਾਂ 'ਚ ਵੇਚਣਾ, ਇਹ ਵੀ ਇਹਨਾਂ ਦਾ ਰੋਜ਼ਗਾਰ ਦਾ ਬੜਾ ਵੱਡਾ ਨਿਜ਼ਾਮ ਚੱਲਿਆ। ਔਰ ਮਾਸ਼ਾਅੱਲਾ ਇਹਦੇ ਵਿੱਚ ਲੋਕ ਕਾਫੀ ਇੱਧਰਲੇ ਪਾਸੇ ਰੁਝਾਨ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਇਨਸ਼ਾਅੱਲਾ ਇੱਥੇ ਡੇਅਰੀ ਫਾਰਮ ਕਾਫੀ ਬਣਨਗੇ ਅਤੇ ਇਨਸ਼ਾਅੱਲਾ ਇਹ ਤਰੱਕੀ ਕਰੇਗਾ ਇਹ ਪਿੰਡ ਵੀ ਅੱਲਾ ਦੀ ਮਿਹਰਬਾਨੀ ਨਾਲ। ਮੇਰੇ ਭਾਈ ਅਸੀਂ ਨਾ ਸਨ 2024 ਦੇ ਵਿੱਚ ਇੱਕ ਪਾਵਰ ਗਰੁੱਪ ਬਣਾਇਆ। ਇਹ NGO ਹੈ ਲੋਕਾਂ ਦੀ ਖਿਦਮਤ ਵਾਸਤੇ, ਜਿੰਦੇ ਵਿੱਚ ਜ਼ੇਰੇ ਸਰਪ੍ਰਸਤੀ ਰਾਣਾ ਨਾਸਰ ਨੇ 29 ਚੱਕ ਦੇ, ਅਤੇ ਸਦਰ ਸਾਡੇ ਨੇ ਚੌਧਰੀ ਅਕਰਮ ਸਾਹਿਬ, ਅਤੇ ਜਨਰਲ ਸੈਕਟਰੀ ਨੇ ਰਾਣਾ ਆਸਫ ਕਜ਼ਾਫੀ ਸਾਹਿਬ, ਅਤੇ ਉਸ ਤੋਂ ਇਲਾਵਾ ਜਨਾਬ ਮੇਰੀ ਵਜ਼ੀਰੇ ਖਜ਼ਾਨਾ ਸਾਨੂੰ ਬਣਾਇਆ ਗਿਆ, ਅਤੇ ਉਹਦੇ ਵਿੱਚ ਡਾਕਟਰ ਸਾਕ ਸਾਹਿਬ ਨੇ, ਬੂਟਿਆਂ ਨੇ ਦੇ ਆਹ ਕਹਿੰਦਾ ਨਾ 28 ਚੱਕ ਦੇ, ਅਤੇ ਅਸ਼ਫਾਕ ਔਰ ਫਾਕਾ ਮੰਡੀ ਸਮੁੰਦਰ ਦੇ ਨੇ। ਉਹ ਮਾਸ਼ਾਅੱਲਾ ਇਹ ਇਸ ਤਰੀਕੇ ਨਾਲ ਗਾਲਬਨ ਭਾਈ ਫਰੂਕ, ਰਾਣਾ ਆਸਾਨ ਅਲੀ ਜਿਹੜੇ ਸਦਰ ਨੇ, ਨੈਬ ਸਦਰ ਨੇ, ਇਸ ਤਰੀਕੇ ਨਾਲ ਸਾਰਿਆਂ ਕੋਲ, ਯਾਨੀ ਕਿ ਸਾਡੇ ਸਾਰੇ ਦੋਸਤਾਂ ਕੋਲ ਇਸ ਤਰੀਕੇ ਨਾਲ ਜਿਵੇਂ ਸਦਰ ਤੋਂ ਥੱਲੇ ਅਹੁਦੇ ਹੁੰਦੇ ਨੇ ਉਹ ਸਾਰਿਆਂ ਨੂੰ ਦਿੱਤੇ ਨੇ। ਇਹ ਜਿਹੜੀ ਪਾਵਰ ਗਰੁੱਪ ਤਨਜ਼ੀਮ ਬਣਾਈ ਗਈ ਹੈ, ਇਹ ਫਲਾਈ ਕੰਮਾਂ ਵਾਸਤੇ ਬਣਾਈ ਗਈ ਹੈ। ਇਹਦੇ ਨਾਲ ਤਕਰੀਬਨ 24 ਤੋਂ 25 ਪਿੰਡ ਮੁਨਸਲਿਕ ਨੇ। ਉਹ ਜਿੰਨੇ ਇਹਨਾਂ ਦੇ ਵਿੱਚ ਸਰਬਰਾਹ ਨੇ ਉਹਨਾਂ ਸਾਰਿਆਂ ਨਾਲ ਸਾਡੀ ਮੁਸ਼ਾਵਰਤ ਹੁੰਦੀ ਰਹਿੰਦੀ ਹੈ। ਹਰ ਮਹੀਨੇ ਬਾਅਦ ਇੱਕ ਸਾਡਾ ਇਜਲਾਸ ਹੁੰਦਾ, ਉਹਦੇ ਵਿੱਚ ਬਹਿ ਕੇ ਅਸੀਂ ਮੀਟਿੰਗ ਕਰਦੇ ਹਾਂ। ਔਰ ਜਿਹੜੇ ਕੋਈ ਪਿੰਡ ਦੇ ਵਿੱਚ ਮਸਲੇ ਮਸਾਇਲ ਹੁੰਦੇ ਨੇ, ਕੋਈ ਲੜਾਈ ਝਗੜਾ ਅੱਲਾ ਨਾ ਕਰੇ ਹੋ ਹੀ ਜਾਂਦਾ, ਕੋਈ ਕਿਸੇ ਨਾ ਕਿਸੇ ਮਸਾਇਲ ਤੋਂ ਅਕਸਰ ਪਿੰਡਾਂ ਦੇ ਵਿੱਚ ਇਹ ਮਸਲੇ ਚੱਲਦੇ ਹੀ ਰਹਿੰਦੇ ਨੇ, ਕੋਈ ਨਾ ਕੋਈ ਹੋਵੇ। ਅਤੇ ਮਾਸ਼ਾਅੱਲਾ ਚੌਧਰੀ ਅਕਰਮ ਸਾਹਿਬ ਦੇ ਡੇਰੇ 'ਤੇ ਉੱਥੇ ਜਨਾਬ ਮੇਰੀ ਅਸੀਂ ਉਹਨਾਂ ਦੇ ਫੈਸਲੇ ਕਰਦੇ ਹਾਂ। ਔਰ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ ਜਿੰਨੇ ਵੀ ਫੈਸਲੇ ਕੀਤੇ ਨੇ ਔਰ ਕਾਮਯਾਬ ਰਹੇ ਨੇ। ਔਰ ਉਹਨਾਂ ਨੂੰ ਕਾਫੀ ਕੋਈ 324 ਦੇ ਮਸਲੇ ਬਣੇ, ਕੋਈ ਲੜਾਈ ਝਗੜੇ ਫੈਰ ਫੜੱਕਿਆਂ ਵਾਲੇ ਵੀ ਆਏ ਨੇ ਮਸਲੇ ਮਸਾਇਲ। ਔਰ ਇਨਸ਼ਾਅੱਲਾ ਉਹਨਾਂ ਨੂੰ ਸ਼ਾਨਾ ਬਿਸ਼ਾਨਾ ਅੱਛੇ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਕੇ 2 ਗਰੁੱਪਾਂ ਨੂੰ ਮੁਤਮਿਨ ਕਰਕੇ ਔਰ ਅੱਲਾ ਦੀ ਮਿਹਰਬਾਨੀ ਨਾਲ ਇਸ ਵਾਸਤੇ ਅਸੀਂ ਤਨਜ਼ੀਮ ਬਣਾਈ ਹੈ। ਔਰ ਵੀ ਕੋਈ
ਹੁੰਦੇ ਨੇ ਪਿੰਡਾਂ ਦੇ ਵਿੱਚ ਮਸਲੇ ਮਸਾਇਲ, ਕੋਈ ਘਰੇਲੂ ਮਸਲਾ ਮਸਾਇਲ ਬਣ ਜਾਂਦਾ, ਕੋਈ ਕਿਸੇ ਤਰ੍ਹਾਂ ਦਾ ਵੀ ਮਸਲਾ ਮਸਾਇਲ, ਔਰ ਅਸੀਂ ਇਨਸ਼ਾਅੱਲਾ ਹੱਲ ਕਰਦੇ ਹਾਂ। ਔਰ ਇਹ ਇਕੱਲੇ 34 'ਚ ਵੀ ਨਹੀਂ, ਇਸ ਤਰੀਕੇ ਨਾਲ 29 ਚੱਕ 'ਚ ਵੀ ਕੋਈ ਮਸਲਾ ਆ ਜਾਂਦਾ ਹੈ, 28 ਚੱਕ 'ਚ ਮਸਲਾ ਆ ਜਾਂਦਾ ਹੈ, 27 'ਚ ਆ ਜਾਂਦਾ ਹੈ, 35 'ਚ ਆ ਜਾਂਦਾ, ਕਿਤੇ ਵੀ ਪਿੰਡਾਂ 'ਚ ਹੀ ਆਉਂਦਾ ਹੈ। ਔਰ ਇਨਸ਼ਾਅੱਲਾ ਉਹ ਲੋਕ ਸਾਡੇ ਤੇ ਇਤਮਾਦ ਵੀ ਕਰਦੇ ਨੇ, ਔਰ ਉਹ ਸਾਨੂੰ ਲੈ ਕੇ ਵੀ ਜਾਂਦੇ ਨੇ ਕਿ ਯਾਰ ਸਾਡਾ ਮਸਲਾ, ਸਾਰੇ ਸਾਡੇ ਭਾਈ ਨੇ। ਔਰ ਅਸੀਂ ਪਾਵਰ ਗਰੁੱਪ ਇਸ ਵਾਸਤੇ ਬਣਾਇਆ ਹੈ। ਪਾਵਰ ਗਰੁੱਪ ਇਹ ਨਹੀਂ ਕਿ ਕੋਈ ਜ਼ਿਆਦਾ ਸਿਆਸਤ ਨਾਲ ਹੀ ਤਲਕ ਰੱਖਦਾ ਹੈ, ਇਹ ਫਲਾਈ ਕੰਮਾਂ ਵਾਸਤੇ ਜ਼ਿਆਦਾ ਇਸਤੇਮਾਲ ਅਸੀਂ ਕਰਨੇ ਆ ਕਿ ਸਾਡੀ ਸੋਚ ਹੀ ਇਹ ਕਿ ਫਲਾਈ ਕੰਮਾਂ ਦੇ ਵਿੱਚ ਲੋਕਾਂ ਦੀ ਖਿਦਮਤ ਕਰ ਲਈਏ। ਔਰ ਇਨਸ਼ਾਅੱਲਾ ਅਸੀਂ ਸ਼ਾਨਾ ਬਸ਼ਾਨਾ ਲੋਕਾਂ ਦੇ ਨਾਲ ਮਿਲ ਜੁਲ ਕੇ ਪਿਆਰ ਮੁਹੱਬਤ ਨਾਲ ਇਹਨਾਂ ਨੂੰ ਅਸੀਂ ਹੈਂਡਲ ਕਰ ਰਹੇ ਹਾਂ।